ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 7 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਹਨਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415-909-03। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਵੱਡੀ ਖਬਰ ਇਹ ਆ ਵੀ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਉਹ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ ਗਏ ਹੈਗੇ ਆ। ਪਿਛਲੇ ਕੁਝ ਹਫ਼ਤਿਆਂ ਤੋਂ ਉਹਨਾਂ ਦੀ ਪੋਜੀਸ਼ਨ ਜਿਹੜੀ ਆ ਪਾਰਟੀ ਦੇ ਵਿੱਚ ਕਾਫੀ ਬੈਡ ਚੱਲਦੀ ਆ ਰਹੀ ਸੀ। ਪਿਛੇ 2 ਕੈਬਨਿਟ ਮਿਨਿਸਟਰ ਵੀ ਰਿਜ਼ਾਈਨ ਕਰ ਗਏ ਸੀ ਤੇ ਹੁਣ 60 ਮੈਂਬਰ ਉਹਨਾਂ ਦੀ ਪਾਰਟੀ ਦੇ ਜੋ ਉਹਦੀ ਗਵਰਨਮੈਂਟ ਸੀ ਉਹਨਾਂ ਨੇ ਕਿਹਾ ਵੀ ਅਸੀਂ ਰਿਜ਼ਾਈਨ ਦੇ ਦਾਂਗੇ, ਜੋ ਕਿ ਹਾਫ ਆਲਮੋਸਟ ਪੇਰੋਲ ਬਣਦਾ ਆ ਬੋਰਿਸ ਜੌਨਸਨ ਦੀ ਪਾਰਟੀ ਦਾ। ਸੋ ਅਲਟੀਮੇਟਲੀ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਸੋ ਉਹਨਾਂ ਨੇ 10 ਡਾਊਨਿੰਗ ਸਟਰੀਟ ਜਿੱਥੇ ਉਹਨਾਂ ਦਾ ਘਰ ਹੈਗਾ ਫੇਮਸ, ਉੱਥੋਂ ਇਹ ਆਪਣਾ ਰੈਜ਼ਿਗਨੇਸ਼ਨ ਅਨਾਉਂਸ ਕੀਤਾ ਹੈਗਾ। ਜੀ, ਬਹੁਤ ਸਾਰੇ ਸੰਕਟਾਂ ਦੇ ਵਿੱਚੋਂ ਘਿਰੀ ਰਹੀ ਆ। ਸਭ ਤੋਂ ਅਹਿਮ ਲੇਟੈਸਟ ਜਿਹੜਾ ਸੰਕਟ ਇਹ ਰਿਹਾ ਵੀ ਇਹਨਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਚੀਫ ਵਿਪ ਕ੍ਰਿਸ ਪਿੰਚਰ ਇੱਕ ਲੰਡਨ ਦੇ ਪ੍ਰਾਈਵੇਟ ਮੈਂਬਰਾਂ ਦੇ ਕਲੱਬ ਵਿੱਚ ਜਿਹੜੇ ਉੱਥੇ ਗਏ ਸੀਗੇ। ਲੋੜੋਂ ਵੱਧ ਉਸਨੇ ਜਿਹੜੀ ਉਹ ਸ਼ਰਾਬ ਪੀਤੀ ਹੋਈ ਸੀ ਤੇ ਉਹ ਸ਼ਰਮਿੰਦਾ ਹੋਇਆ। ਉਸ ਤੋਂ ਬਾਅਦ 'ਚ ਇਸ ਦੇ ਉੱਤੇ ਮਰਦਾਂ ਦੇ ਨਾਲ ਛੇੜਛਾੜ ਦੇ ਇਲਜ਼ਾਮ ਵੀ ਲੱਗੇ ਸੀਗੇ। ਇਸ ਤੋਂ ਪਹਿਲਾਂ ਵੀ ਇੱਦਾਂ ਦੇ ਲੱਗੇ ਸੀਗੇ। ਇਹ ਟਾਲਾ ਵੱਟੀ ਰੱਖਿਆ ਵੀ ਕਹਿੰਦੇ ਵੀ ਮੈਨੂੰ ਪਤਾ ਨਹੀਂ। ਪਾਰਟੀ ਗੇਟ ਜਿਹੜਾ ਇਹਨਾਂ ਦਾ ਉਹ ਵੀ ਬਹੁਤ ਮਸ਼ਹੂਰ ਜਿਹੜਾ ਰਿਹਾ, ਵਿਵਾਦਾਂ ਦੇ ਵਿੱਚ ਕਹਿ ਸਕਦੇ ਹਾਂ ਵੀ ਰਿਹਾ ਆ। ਲੋਕਾਂ ਦੇ ਵਿੱਚ ਉੱਥੇ ਮਹਿੰਗਾਈ ਦੀ ਦਰ ਲਗਾਤਾਰ ਜਿਹੜੀ ਉਹ ਵਧੀ ਆ। ਉਹ ਸਾਰੀਆਂ ਚੀਜ਼ਾਂ ਦੇ ਕਰਕੇ ਜਿਹੜੀ ਆ ਹਰਜੋਤ ਸਿੰਘ ਜੀ ਇਹਨਾਂ ਨੂੰ ਹੁਣ ਅਸਤੀਫਾ ਦੇਣਾ ਪਿਆ। ਚਾਹੁੰਦਾ ਤਾਂ ਨਹੀਂ ਸੀਗਾ ਵੀ ਮੈਂ ਜਿਹੜੇ ਸੱਤਾਂ ਤੋਂ ਲਾਂਭੇ ਹੋਵਾਂ, ਪਰ ਆਖਿਰਕਾਰ ਉਹਨਾਂ ਦੀ ਪਾਰਟੀ ਦੇ ਵਿੱਚੋਂ ਹੀ ਆਵਾਜ਼ਾਂ ਉੱਠਣ ਤੋਂ ਬਾਅਦ ਇਸ ਨੂੰ ਜਿਹੜਾ ਆ ਉਹ ਸੱਤਾ ਤੋਂ ਲਾਂਭੇ ਹੋਣਾ ਪਿਆ ਆ। ਜਿੰਨੀ ਦੇਰ ਤੱਕ ਅਗਲਾ ਕੋਈ ਉਹ ਲੀਡਰ ਕੰਜ਼ਰਵੇਟਿਵ ਪਾਰਟੀ ਉਹ ਨਹੀਂ ਚੁਣਦੀ, ਉਨੀ ਦੇਰ ਤੱਕ ਇਹ ਕੰਮਕਾਰ ਨੂੰ ਜਿਹੜਾ ਉਹ ਦੇਖੇਗਾ। ਕਾਫੀ ਲੋਕ ਇਸ ਤੋਂ ਪਰੇਸ਼ਾਨ ਸੀਗੇ ਤੇ ਫਾਈਨਲੀ ਜਿਹੜਾ ਕਹਿੰਦੇ ਆ ਵੀ ਇਸ ਦਾ ਬਾਹਰ ਦਾ ਰਸਤਾ ਜਿਹੜਾ ਹੈ ਉਹ ਹੁਣ ਇਸ ਨੂੰ ਦਿਖਾਇਆ ਗਿਆ ਆ ਕਾਈਂਡ ਆਫ, ਕਿਉਂਕਿ ਇਸ ਨੂੰ ਰਿਜ਼ਾਈਨ ਵੱਲ ਧੱਕਿਆ ਹੀ ਇੱਕ ਹਿਸਾਬ ਦੇ ਨਾਲ ਗਿਆ ਹੈਗਾ ਆ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਡੈਰਿਕ ਚੌਵਨ ਜਿਸ ਨੇ ਕਾਲੇ ਮੂਲ ਦੇ ਜਾਰਜ ਫਲਾਇਡ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਸੀ, ਧੌਣ ਦੇ ਉੱਤੇ ਗੋਡਾ ਧਰ ਕੇ ਉਸ ਦਾ ਸਾਹ ਘੁੱਟ ਕੇ ਜਿਹੜਾ ਉਸਨੂੰ ਮਾਰ ਦਿੱਤਾ ਸੀਗਾ। ਤੇ ਉਸ ਨੂੰ ਸਟੇਟ ਦੇ ਜਿਹੜੇ ਚਾਰਜਿਸ ਆ ਉਸ ਦੇ ਵਿੱਚ ਆਲਰੇਡੀ 20 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਸੀ। ਅੱਜ ਇਸ ਸਾਬਕਾ ਪੁਲਿਸ ਅਫਸਰ ਨੂੰ 21 ਸਾਲਾਂ ਦੀ ਫੈਡਰਲ ਪ੍ਰਿਜ਼ਨ ਦੀ ਵੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਇਸ ਦੇ ਉੱਤੇ ਫੈਡਰਲ ਤੌਰ ਦੇ ਉੱਤੇ ਜਾਰਜ ਫਲੋਇਡ ਦੇ ਜਿਹੜੇ ਸਿਵਲ ਰਾਈਟਸ ਹੈਗੇ ਆ ਉਹਨਾਂ ਦੀ ਉਲੰਘਣਾ ਦਾ ਮਾਮਲਾ ਪਾਇਆ ਗਿਆ ਸੀਗਾ। ਦਸੰਬਰ ਦੇ ਵਿੱਚ ਚੌਵਨ ਨੇ ਇਸ ਦੇ ਵਿੱਚ ਆਪਣੇ ਆਪ ਨੂੰ ਦੋਸ਼ੀ ਜਿਹੜਾ ਆ ਉਹ ਮੰਨਿਆ ਸੀਗਾ ਤੇ ਇਸ ਨੂੰ ਰੈਸਟੀਟਿਊਸ਼ਨ ਵੀ ਕਹਿੰਦੇ ਆ ਪੇ ਕਰਨੀ ਪਵੇਗੀ। US ਡਿਸਟ੍ਰਿਕਟ ਜੱਜ ਪਾਲ ਮੈਗਨੂਸਨ ਉਹਨਾਂ ਨੇ ਜਿਹੜਾ ਉਹ ਕਿਹਾ ਆ ਇਸ ਨੂੰ ਸਜ਼ਾ ਸੁਣਾਉਂਦੇ ਹੋਏ ਵੀ ਜਿਹੜੇ ਵੀ ਇਸ ਨੇ ਕੰਮ ਕੀਤੇ ਆ ਉਸ ਦੇ ਲਈ ਇਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਆ। ਤੁਸੀਂ ਕਿਸੇ ਦੀਆਂ ਜ਼ਿੰਦਗੀਆਂ ਜਿਹੜੀਆਂ ਆ ਇਸ ਤਰੀਕੇ ਦੇ ਨਾਲ ਬਰਬਾਦ
ਨਹੀਂ ਜਿਹੜਾ ਉਹ ਕਰ ਸਕਦੇ। ਸੋ ਜਾਰਜ ਫਲੋਇਡ ਦੀ ਹੱਤਿਆ ਤੋਂ ਬਾਅਦ ਦੇ ਵਿੱਚ ਕਾਫੀ ਕੁਛ ਜਿਹੜਾ ਇਹ ਚੇਂਜ ਹੋਇਆ ਤੇ ਹੁਣ ਇਸ ਨੂੰ ਦੋਹਰੀਆਂ ਸਜ਼ਾਵਾਂ ਜਿਹੜੀਆਂ ਆ ਇੱਕ ਸਟੇਟ ਲੈਵਲ ਦੇ ਉੱਤੇ ਤੇ ਇੱਕ ਫੈਡਰਲ ਚਾਰजेस ਦੇ ਵਿੱਚ ਸੁਣਾਈਆਂ ਗਈਆਂ ਨੇ। ਜੀ। ਅਗਲੀ ਖਬਰ ਬ੍ਰਿਟਨੀ ਗ੍ਰਾਈਨਰ ਜੋ ਕਿ ਰਸ਼ੀਆ ਦੇ ਵਿੱਚ ਅਰੈਸਟ ਕੀਤੀ ਗਈ ਸੀ 2 ਵਾਰੀ ਯੂਐਸ ਦਾ 올림픽 ਬਾਸਕਟਬਾਲ ਦਾ 골ਡ ਮੈਡਲ ਜਿੱਤਣ ਵਾਲੀ ਉਸਨੇ ਅੱਜ ਪਲੀਡ ਕਰ ਲਿਆ ਗਿਲਟੀ ਵੀ ਮੈਂ ਡਰੱਗ ਦੇ ਵਿੱਚ ਇਨਵੋਲਵ ਸੀ ਡਰੱਗ ਚਾਰजेस ਦੇ ਵਿੱਚ ਰਸ਼ੀਆ ਦੀ ਕੋਰਟ ਦੇ ਵਿੱਚ। ਗ੍ਰਾਈਨਰ ਜਿਸ ਨੂੰ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਇਹ ਕਲਾਸੀਫਾਈ ਕੀਤਾ ਸੀ ਵੀ ਉਸ ਨੂੰ ਰੋਂਗਫੁਲੀ ਡਿਟੇਨ ਕੀਤਾ ਹੋਇਆ ਹੈ। ਹੁਣ ਉਸ ਨੂੰ 10 ਸਾਲਾਂ ਦੀ ਸਜ਼ਾ ਜੇਲ੍ਹ ਦੇ ਵਿੱਚ ਹੋ ਸਕਦੀ ਹੈਗੀ ਆ। ਫੀਨਿਕਸ ਮਰਕਰੀ ਪਲੇਅਰ ਦੇ ਸਪੋਰਟਰ ਉਹਨਾਂ ਨੇ ਕਾਲ ਕੀਤੀ ਆ ਵੀ ਉਹਦੀ ਰਿਲੀਜ਼ ਹੋਣੀ ਚਾਹੀਦੀ ਆ। ਵਾਈਟ ਹਾਊਸ ਨੂੰ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਆ। ਉਸ ਨੂੰ ਇਸ ਲਈ ਨਹੀਂ ਯੂਜ਼ ਕੀਤਾ ਜਾਣਾ ਚਾਹੀਦਾ ਵੀ ਰਸ਼ੀਆ ਨੇ ਯੂਕਰੇਨ ਦੇ ਵਿੱਚ ਇਨਵੇਜਨ ਕੀਤਾ ਹੋਇਆ ਹੈਗਾ ਆ। 31 ਸਾਲਾਂ ਦੀ 올ਡ ਐਥਲੀਟ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਬੇਨਤੀ ਕੀਤੀ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਤੇ ਅੱਜ ਵੀ ਉਸਨੇ ਕੋਰਟ ਦੇ ਵਿੱਚ ਇਹ ਕਿਹਾ ਆ ਵੀ ਮੈਨੂੰ ਜਿਹੜੀ ਆ ਲੀਨੀਅੰਸੀ ਦਿੱਤੀ ਜਾਵੇ। ਪਰ ਉਸ ਦੀ ਜਿਹੜੀ ਟੈਸਟਿੰਗ ਵਗੈਰਾ ਵੀ ਜਿਹੜੀ ਹੋਈ ਆ ਉਹਦੇ ਖੁਦ ਦੇ ਉਹਦੇ ਕਿਸੇ ਤਰ੍ਹਾਂ ਦਾ ਡਰੱਗ ਨਹੀਂ ਉਹਦੇ ਜਿਹੜੇ ਸਰੀਰ ਦੇ ਵਿੱਚ ਪਾਇਆ ਗਿਆ। ਜੀ ਇਹਨੇ ਮੰਨਿਆ ਸੀਗਾ ਵੀ ਕੈਨਬਿਸ ਆਇਲ ਇਸ ਦੇ ਕੋਲ ਮੌਜੂਦ ਸੀਗਾ ਜਿਸ ਟਾਈਮ ਦੇ ਉੱਤੇ ਇਹ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ। ਬੀਤੇ ਦਿਨਾਂ ਦੇ ਵਿੱਚ ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਦੋਨਾਂ ਨੇ ਹੀ ਇਸ ਦੀ ਜਿਹੜੀ ਵਾਈਫ ਆ ਉਸ ਦੇ ਨਾਲ ਵੀ ਮੁਲਾਕਾਤ ਕੀਤੀ ਆ। ਬਾਈਡਨ ਪ੍ਰਸ਼ਾਸਨ ਦੇ ਦੁਆਰਾ ਜਿਹੜੇ ਫੈਡਰਲ ਸਟੂਡੈਂਟ ਲੋਨ ਸਿਸਟਮ ਦੇ ਵਿੱਚ ਜਿਹੜੇ ਚੇਂਜਸ ਤਬਦੀਲੀਆਂ ਲਿਆਉਣ ਬਾਰੇ ਗੱਲ ਚਰਚਾ ਜਿਹੜੀ ਉਹ ਕੀਤੀ ਗਈ ਆ। ਕੱਲ ਇਹਨਾਂ ਨੇ ਇਹ ਐਲਾਨ ਕੀਤਾ ਸੀ। ਆਲਰੇਡੀ ਬਾਈਡਨ ਪ੍ਰਸ਼ਾਸਨ ਨੇ ਆਪਣੇ ਕਾਰਜਕਾਲ ਦੇ ਵਿੱਚ 1.3 ਮਿਲੀਅਨ ਲੋਕਾਂ ਨੂੰ ਜਿਨ੍ਹਾਂ ਨੇ ਫੈਡਰਲ ਸਟੂਡੈਂਟ ਲੋਨ ਲਏ ਸੀਗੇ ਉਹਨਾਂ ਦੇ ਉਹ ਮਾਫ ਕੀਤੇ ਆ ਜੋ ਕਿ ਕੁੱਲ ਮਿਲਾ ਕੇ $26 ਬਿਲੀਅਨ ਦੀ ਰਾਸ਼ੀ ਬਣਦੀ ਹੈਗੀ ਆ। ਬਾਈਡਨ ਪ੍ਰਸ਼ਾਸਨ ਨੂੰ ਬਾਈਡਨ ਹੁਣਾਂ ਨੂੰ ਖੁਦ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹ ਤਾਂ ਇਹ ਕਹਿ ਰਹੇ ਆ ਵੀ ਸਾਰੇ ਦੇ ਸਾਰੇ ਸਟੂਡੈਂਟ ਲੋਨਸ ਆ ਉਹਨਾਂ ਨੂੰ ਮਾਫ ਕਰ ਦਿੱਤਾ ਜਾਵੇ। ਸੈਕਟਰੀ ਆਫ ਐਜੂਕੇਸ਼ਨ ਮਾਈਕਲ ਕਾਰਡੋਨਾ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਆ ਵੀ ਕਹਿੰਦੇ ਵੀ ਇਹ ਜਿਹੜੇ ਚੇਂਜਸ ਲਿਆਂਦੇ ਜਾ ਰਹੇ ਇਹਦੇ ਨਾਲ ਜਿਹੜੇ ਬੋਰੋਵਰਸ ਆ ਜਿਨ੍ਹਾਂ ਨੇ ਲੋਨ ਲਏ ਆ ਉਹ ਬਚਣਗੇ ਤੇ ਉਹਨਾਂ ਦਾ ਟਾਈਮ ਮਨੀ ਤੇ ਫਰਸਟ੍ਰੇਸ਼ਨ ਜਿਹੜੀ ਆ ਉਹ ਬਚੇਗੀ। ਤੇ ਜਿਨ੍ਹਾਂ ਕਾਲਜਸ ਨੇ ਮਾੜਾ ਕੰਮ ਕੀਤਾ ਹੈ ਯਾਨੀ ਕਿ ਇੱਕ ਹਿਸਾਬ ਦੇ ਨਾਲ ਭਰਮਾ ਕੇ ਇਹਨਾਂ ਲੋਕਾਂ ਨੂੰ ਆਪਣੇ ਕਾਲਜਾਂ ਦੇ ਵਿੱਚ ਦਾਖਲਾ ਦਵਾਇਆ ਆ ਉਹਨਾਂ ਨੂੰ ਰਿਸਪੌਂਸਿਬਲ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਸੋ ਇਹ ਜਿਹੜੀਆਂ ਚੀਜ਼ਾਂ ਆ ਉਹ ਲਿਆਂਦੀਆਂ ਜਾ ਰਹੀਆਂ ਹੈਗੀਆਂ ਆ। ਸੋ ਕਹਿੰਦੇ ਵੀ ਇਹ ਜਿਹੜੇ ਨਵੇਂ ਮੈਜਰਸ ਦੇ ਨਾਲ ਨਵੀਆਂ ਤਬਦੀਲੀਆਂ ਦੇ ਨਾਲ ਉਹਨਾਂ ਲੋਕਾਂ ਨੂੰ ਮਦਦ ਮਿਲੇਗੀ ਜਿਹੜੇ ਫਿਜ਼ੀਕਲੀ ਤੇ ਮੈਂਟਲੀ ਡਿਸੇਬਲਡ ਹੈਗੇ ਨੇ ਜਿਹੜੇ ਸਟੂਡੈਂਟਸ ਉਹਨਾਂ ਦੇ ਉੱਤੇ ਜਿਹੜੇ ਇੰਟਰਸਟ ਰੇਟਸ ਆ ਉਸ ਨੂੰ ਲਿਮਿਟ ਜਿਹੜਾ ਆ ਉਹ ਕੀਤਾ ਜਾਊਗਾ ਤੇ ਨਾਲ ਹੀ ਪਬਲਿਕ ਸਰਵਿਸ ਇੰਪਲੋਈਜ਼ ਦੇ ਵਜੋਂ ਕੰਮ ਕਰਨ ਦੇ ਲਈ ਬੋਰਵਰਸ ਨੂੰ ਵੀ ਜੇ ਉਹ ਇਦਾਂ ਕਰਦੇ ਆ ਤਾਂ ਉਹਨਾਂ ਨੂੰ ਫॉरगिवनेस ਯਾਨੀ ਕਿ ਸਟੂਡੈਂਟ ਲੋਨ ਦੀ ਮਾਫੀ ਜਿਹੜੀ ਆ ਉਹ ਮਿਲ ਸਕਦੀ ਆ। ਜੀ ਅਗਲੀ ਖਬਰ ਵੱਲ ਚਲੀਏ। ਥਰਾਨੋਸ ਕੰਪਨੀ ਸਾਰਿਆਂ ਨੂੰ ਯਾਦ ਹੋਊਗੀ ਬੇ ਏਰੀਏ ਦੇ ਵਿੱਚ ਇੱਕ ਟਾਈਮ ਦੇ ਉੱਤੇ ਐਨ ਟੌਪ ਦੇ ਉੱਤੇ ਕੰਪਨੀ ਜਾ ਰਹੀ ਸੀ। ਜਦੋਂ ਪਤਾ ਚੱਲਾ ਵੀ ਇਹ ਸਾਰਾ ਕੁਝ ਫਰਾਡ ਆ ਤੇ ਥਰਾਨੋਸ ਦੇ CEO ਐਲਿਜ਼ਾਬੈਥ ਹੋਮਸ ਨੂੰ ਵੀ ਮੈਸਿਵ ਫਰਾਡ ਦੇ ਵਿੱਚ ਚਾਰਜ ਕੀਤਾ ਗਿਆ ਸੀ ਬਲੱਡ ਟੈਸਟਿੰਗ ਕੰਪਨੀ 'ਚ। ਤੇ ਅੱਜ ਥਰਾਨੋਸ ਦੇ ਐਗਜ਼ੀਕਿਊਟਿਵ ਰਮੇਸ਼ ਸਨੀ ਬਲਵਾਨੀ ਜਿਹੜੇ ਭਾਰਤੀ ਮੂਲ ਦੇ ਹੈਗੇ ਆ ਉਹਨਾਂ ਨੂੰ 12 ਜੂਰਰਸ ਨੇ 12 ਫੈਲਨੀ ਕਾਊਂਟਸ ਦੇ ਉੱਤੇ ਡੀਫਰਾਡ ਕਰਨ ਦੇ ਲਈ ਥਰਾਨੋਸ ਕੰਪਨੀ ਦੇ ਇਨਵੈਸਟਰ ਤੇ ਉਹ ਪੇਸ਼ੈਂਟ ਜਿਹੜੇ ਇਹ ਸੋਚ ਕੇ ਆਪਣਾ ਬਲੱਡ ਟੈਸਟ ਕਰਾਉਂਦੇ ਰਹੇ ਵੀ ਇਹਦੇ ਰਿਜ਼ਲਟ ਬਿਲਕੁਲ ਸਹੀ ਆ ਜਦੋਂ ਕਿ ਉਹ ਕੋਈ ਵੀ ਰਿਲਾਇਬਲ ਨਹੀਂ ਸੀ ਉਹਨੂੰ 12 ਫੈਲਨੀ ਕਾਊਂਟ ਦੇ ਉੱਤੇ ਚਾਰਜ ਕੀਤਾ ਗਿਆ ਹੈਗਾ। ਬਲਵਾਨੀ ਸਾਹਿਬ ਕਹਿੰਦੇ ਜਦੋਂ ਪ੍ਰੋਡਕਟ ਚੱਲ ਰਿਹਾ ਸੀ ਉਹ ਬੈਠੇ ਰਹੇ ਤੇ ਅੱਖਾਂ ਬਲਿੰਕ ਕਰਦੇ ਰਹੇ ਤੇ ਹੋਮਸ 38 ਸਾਲਾਂ ਦੀ ਆ ਬਲਵਾਨੀ 57 ਸਾਲਾਂ ਦੇ ਆ ਦੋਨਾਂ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈਗੀ ਆ। ਐਲਿਜ਼ਾਬੈਥ ਹੋਮਸ ਨੂੰ ਸੈਂਟੈਂਸ ਸਤੰਬਰ ਦੇ ਮਹੀਨੇ ਵਿੱਚ ਹੋਣੀ ਹੈਗੀ ਆ। ਬਲਵਾਨੀ ਨੂੰ ਜਿਹੜੀ ਸੈਂਟੈਂਸ ਆ ਉਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ
ਹੋ ਸਕਦੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਫੈਡਰਲ ਪ੍ਰੋਸੀਕਿਊਟਰਸ ਨੇ ਇਹ ਕਿਹਾ ਵੀ ਸਾਨੂੰ ਦੋਨਾਂ ਦੇ ਕੇਸ ਦੇ ਵਿੱਚ ਜਿਹੜੀ ਆ ਉਹ ਜਿੱਤ ਪ੍ਰਾਪਤ ਹੋਈ ਹੈਗੀ ਆ। ਸੋ ਹੋਪਫੁਲੀ ਕਹਿੰਦੇ ਵੀ ਇਸ ਰਿਜ਼ਲਟ ਆਉਣ ਦੇ ਨਾਲ ਹੋਰ ਵੀ ਕੋਈ ਫਿਊਚਰ ਦੇ ਵਿੱਚ ਇਦਾਂ ਦਾ ਗਲਤ ਸਟੈਪ ਚੱਕੂਗਾ ਤੇ ਉਹ ਇਹਨਾਂ ਦੇ ਵਰਡਿਕਟ ਵੱਲ ਸੋਚੂਗਾ। ਤੇ ਜਦੋਂ ਇਹ ਵਰਡਿਕਟ ਨੂੰ ਪੜ੍ਹਿਆ ਗਿਆ ਤੇ ਯੂਰੀ ਨੂੰ ਡਿਸਮਿਸ ਕੀਤਾ ਗਿਆ ਤੇ ਬਲਵਾਨੀ ਆਪਣੇ ਦੋ ਭਰਾਵਾਂ ਦੇ ਨਾਲ ਜੋ ਪਿੱਛੇ ਬੈਠਾ ਸੀ ਉਹ ਉੱਥੋਂ ਚਲਾ ਗਿਆ ਤੇ ਆਪਣਾ ਹੁਣ ਸਿਰ ਥੱਲੇ ਨੂੰ ਸਿੱਟਿਆ ਹੋਇਆ ਸੀ। ਜੀ, ਸੋ ਇਹ ਕੰਪਨੀ ਉਦੋਂ ਤਾਂ ਹੀ ਹਰਜੋਤ ਸਿੰਘ ਜੀ ਤਾਂ ਨੂੰ ਜਾ ਰਹੀ ਸੀ ਕਿਉਂਕਿ ਲੋਕਾਂ ਨੂੰ ਝੂਠ ਬੋਲ ਰਹੇ ਸੀ, ਆਪਣੇ ਇਨਵੈਸਟਰਸ ਨੂੰ ਝੂਠ ਬੋਲ ਰਹੀ ਸੀ ਤੇ ਲੋਕਾਂ ਨੂੰ ਇੱਕ ਹਵਾ ਦੇ ਵਿੱਚ ਆਸ ਜਿਹੜੀ ਉਹ ਦਿਖਾ ਰਹੀ ਸੀ ਵੀ ਐਡੀ ਜਲਦੀ ਇੱਕੋ ਟੈਸਟ ਦੇ ਨਾਲ, ਬਲੱਡ ਟੈਸਟ ਦੇ ਨਾਲ ਕਈ ਕੁਛ ਜਿਹੜਾ ਆ ਉਹ ਤੁਹਾਨੂੰ ਅਸੀਂ ਦੱਸ ਸਕਦੇ ਹਾਂ, ਉਹ ਵੀ ਬਹੁਤ ਘੱਟ ਸਮੇਂ 'ਚ, ਜੋ ਕਿ ਸਰਾਸਰ ਬਾਅਦ 'ਚ ਝੂਠ ਹੀ ਜਿਹੜਾ ਉਹ ਨਿਕਲਿਆ। ਬੜੇ ਵੱਡੇ ਇਨਵੈਸਟਰ ਇਹਨਾਂ ਦੇ ਇਸ ਧੋਖੇ ਦੇ ਵਿੱਚ ਉਦੋਂ ਫਸੇ ਸੀਗੇ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, IRS ਨੂੰ ਲੈ ਕੇ ਹੁਣ ਨਵਾਂ ਵਿਵਾਦ ਛਿੜਿਆ ਆ। 2017 ਦੇ ਵਿੱਚ ਉਸ ਟਾਈਮ ਦੇ ਉੱਤੇ FBI ਦੇ ਚੀਫ ਰਹੇ ਜੇਮਸ ਕੌਮੀ ਤੇ ਡਿਪਟੀ ਡਾਇਰੈਕਟਰ ਐਂਡਰਿਊ ਮੈਕਕੇਬ, ਇਹਨਾਂ ਦੀ ਇੱਕ ਵਿਸ਼ੇਸ਼ ਆਡਿਟ ਜਿਹੜੇ ਆ ਉਹ ਕਰਵਾਏ ਗਏ। ਹੁਣ ਖਬਰਾਂ ਇਹ ਆ ਰਹੀਆਂ ਆ ਵੀ ਇਹ ਦੋਨੋਂ ਉਹੀ ਬੰਦੇ ਆ ਜਿਹੜੇ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਹੁਣਾਂ ਦੇ ਨਾਲ ਇਹਨਾਂ ਦੇ ਜਿਹੜੇ ਸਿੰਘ ਆ ਉਹ ਫਸਦੇ ਰਹੇ ਸੀ। ਕਹਿੰਦੇ ਵੀ ਬੜੇ ਹੀ ਰੇਅਰ ਆਡਿਟਸ ਇਹਨਾਂ ਦੇ ਕਰਵਾਏ ਗਏ ਆ। ਟਰੰਪ ਦੇ ਦੁਆਰਾ ਜਿਹੜੇ ਅਪਾਇੰਟ ਕੀਤੇ ਗਏ IRS ਕਮਿਸ਼ਨਰ ਚਾਰਲਸ ਰੈਟਿਕ ਦੇ ਦੁਆਰਾ। ਹੁਣ ਚਰਚਾ ਇਹ ਚੱਲ ਰਹੀ ਆ ਵੀ ਇਸ ਦੀ ਇਨਵੈਸਟੀਗੇਸ਼ਨ ਹੋਊਗੀ ਵੀ ਇਹਨਾਂ ਦੇ ਆਡਿਟ ਦੋਨਾਂ ਦੇ ਜਿਹੜੇ ਕਿ ਬਹੁਤ ਰੇਅਰ ਆਉਂਦੇ ਆ, ਸਿਲੈਕਟ ਜਿਹੜੇ ਆ ਉਹ ਕਿਸ ਲਿਹਾਜ਼ ਦੇ ਨਾਲ ਹੋਏ ਆ, ਕਿਤੇ ਪੋਲੀਟੀਕਲ ਵੈਂਡੇਟਾ ਤਾਂ ਨਹੀਂ ਜਿਹੜਾ ਇਸ ਦੇ ਵਿੱਚ ਸ਼ਾਮਲ ਸੀਗਾ। ਸੋ ਇਹ ਹੁਣ ਦੇਖਣਾ ਹੋਊਗਾ। ਸੋ ਹਾਊਸ ਵੇਜ਼ ਐਂਡ ਮੀਨਸ ਕਮੇਟੀ ਦੇ ਚੇਅਰਮੈਨ ਰਿਚਰਡ ਨੀਲ ਉਹਨਾਂ ਨੇ ਕਿਹਾ ਆ ਵੀ ਕਹਿੰਦੇ ਵੀ ਇਸ ਦੇ ਵਿੱਚ ਪੋਸੀਬਿਲਿਟੀ ਹੋ ਸਕਦੀ ਆ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਆ ਜਾਂ ਵਾਈਟ ਹਾਊਸ ਦੇ ਵਿੱਚੋਂ ਕਿਸੇ ਨੇ ਜਾਂ ਉਹਨਾਂ ਦੇ ਕੈਬਨਿਟ ਜਾਂ ਉਹਨਾਂ ਦੇ ਅਪਾਇੰਟੀਜ਼ ਦੇ ਦੁਆਰਾ IRS ਦੇ ਕਮਿਸ਼ਨਰ ਨੂੰ ਇਦਾਂ ਦੀ ਗੱਲ ਆਖੀ ਗਈ ਹੋਵੇ ਵੀ ਇਹਨਾਂ ਦਾ ਆਡਿਟ ਜਿਹੜਾ ਆ ਉਹ ਕੀਤਾ ਜਾਵੇ। ਕੌਮੀ ਨੂੰ ਟਰੰਪ ਹੁਣਾਂ ਨੇ 2017 ਦੇ ਵਿੱਚ ਹੀ ਫਾਇਰ ਜਿਹੜਾ ਆ ਉਹ ਕਰ ਦਿੱਤਾ ਸੀ। ਜੀ IRS ਦੀ ਗੱਲ ਕਰਦੇ ਜਾਈਏ, ਕੁਝ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਨੂੰ ਗਲਤੀ ਦੇ ਨਾਲ IRS ਨੇ ਚਿੱਠੀ ਭੇਜ ਦਿੱਤੀ ਆ ਵੀ ਤੁਸੀਂ ਹਜ਼ਾਰਾਂ ਡਾਲਰ ਟੈਕਸ ਉਹ ਕਰਦੇ ਹੈਗੇ ਆ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਕਿਤੇ IRS ਦੀ ਚਿੱਠੀ ਆ ਜਾਏ ਤੇ ਬੰਦੇ ਦੇ ਹੱਥ ਕੰਬਣ ਲੱਗ ਪੈਂਦੇ ਆ ਵੀ ਇਹ ਕਿਤੇ ਹੁਣ ਆਡਿਟ ਦੀ ਨਾ ਹੋਵੇ। ਮਿਡ ਜੂਨ ਦੇ ਵਿੱਚ ਕਹਿੰਦੇ ਪਈ CP14 ਨੋਟਿਸ ਮਿਲੀਅਨਸ ਆਫ ਅਮਰੀਕਨਸ ਨੂੰ ਬਾਈ ਮਿਸਟੇਕ IRS ਨੇ ਭੇਜ ਦਿੱਤਾ ਵੀ ਤੁਸੀਂ ਟੈਕਸ ਉਹ ਕਰਦੇ ਹੋ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਲਰੇਡੀ ਟੈਕਸ ਪੇ ਵੀ ਕਰ ਦਿੱਤਾ ਹੈਗਾ। ਇਹ ਕਹਿੰਦੇ ਵੀ ਸੈਕਰਾਮੈਂਟੋ ਬੇਸਡ ਕੈਲੀਫੋਰਨੀਆ ਟੈਕਸ ਬੁਟੀਕ ਤੇ ਇੱਕ HR ਬਲੌਗ ਲਾਸ ਐਂਜਲਸ, ਉਹਨਾਂ ਨੇ ਕਨਫਰਮ ਕੀਤਾ ਵੀ ਉਹਨਾਂ ਦੇ ਕਸਟਮਰਸ ਨੂੰ ਇਹ ਲੈਟਰ ਆਏ ਹੈਗੇ ਆ। IRS ਨੇ ਇਹ ਕਿਹਾ ਵੀ ਬਾਈ ਮਿਸਟੇਕ ਚ ਲਗਾਏ ਹੈਗੇ ਆ, ਪਰ ਜੇ ਤੁਹਾਨੂੰ ਵੀ CP14 ਲੈਟਰ ਆਇਆ ਹੈਗਾ IRS ਵੱਲੋਂ, ਉਹਨੂੰ ਇੱਕ ਵਾਰੀ ਕਨਫਰਮ ਜ਼ਰੂਰ ਕਰ ਲਓ। ਜਿਹੜੇ ਵੀ ਬੰਦੇ ਨੇ ਜਾਂ ਬੀਬੀ ਨੇ ਤੁਹਾਡਾ ਟੈਕਸ ਭਰਿਆ ਆ ਵੀ ਚੈੱਕ ਕਰ ਲਓ ਕਿ ਸਾਰਾ ਕੁਝ ਸਹੀ ਹੈਗਾ, ਗਲਤ ਤਾਂ ਨਹੀਂ, ਕਿਉਂਕਿ ਕੁਝ ਲੈਟਰ ਉਹਨਾਂ ਦੇ ਵਿੱਚ ਕਹਿੰਦੇ ਵੀ ਸਹੀ ਵੀ ਹੈਗੇ ਆ। ਸੋ ਉਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਹੈਗਾ। ਕਹਿੰਦੇ ਵੀ ਡਿਸਪਿਊਟ ਕਰਨ ਦੇ ਲਈ 21 ਦਿਨਾਂ ਦੇ ਵਿੱਚ IRS ਨੂੰ ਤੁਹਾਨੂੰ ਕੰਟੈਕਟ ਕਰਨਾ ਪਊਗਾ ਤਾਂ ਕਿ ਉਹ ਬਾਅਦ ਦੇ ਵਿੱਚ ਕੋਈ ਹੋਰ ਐਕਸ਼ਨ ਤੁਹਾਡੇ ਉੱਤੇ ਨਾ ਲੈ ਲੈਣ। ਜੀ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਅੱਜ ਇਹ ਅਨਾਉਂਸ ਕੀਤਾ ਆ ਵੀ ਉਹ ਸਟੇਟ ਦੇ ਬਜਟ ਦੇ ਵਿੱਚੋਂ $100 ਮਿਲੀਅਨ ਐਲੋਕੇਟ ਕਰਨ ਜਾ ਰਹੇ ਆ, ਜਿਸ ਦੇ ਨਾਲ ਕੈਲੀਫੋਰਨੀਆ ਸੂਬਾ ਆਪਣੀ ਇਨਸੂਲਿਨ ਖੁਦ ਬਣਾਵੇਗਾ, ਮੈਨੂਫੈਕਚਰ ਵੀ ਜਿਹੜੀ ਉਹ ਕਰੇਗਾ। ਇਨਸੂਲਿਨ ਜਿਹੜੇ ਡਾਇਬਟੀਜ਼ ਦੇ ਬਿਮਾਰ ਪੇਸ਼ੈਂਟ ਆ ਉਹਨਾਂ ਦੇ ਲਈ ਕਈ ਵਾਰੀ ਆਊਟ ਆਫ ਪਾਕਟ ਕਾਸਟ $300 ਤੋਂ $500 ਪ੍ਰਤੀ ਮਹੀਨਾ ਜਿਹੜਾ ਉਹ ਬਣ ਜਾਂਦੀ ਆ। ਇਹ ਇੱਕ ਲਾਈਫ ਸੇਵਿੰਗ ਡਰੱਗ ਆ ਤੇ ਕਹਿੰਦੇ ਵੀ ਇੰਨਾ ਮਹਿੰਗਾ ਆਊਟ ਆਫ ਪਾਕਟ ਲੋਕਾਂ ਦੇ ਲਈ ਸਪੈਂਡ ਕਰਨਾ ਬੜਾ ਇੱਕ ਔਖਾ ਕੰਮ ਹੋਊਗਾ। ਇਸ ਨੂੰ ਲੈ ਕੇ ਵਾਸ਼ਿੰਗਟਨ DC ਦੇ ਵਿੱਚ ਵੀ ਰੌਲਾ ਪੈਂਦਾ ਰਿਹਾ। ਕਈਆਂ ਨੇ ਟਰਾਈ ਕੀਤੀ ਵੀ ਇਸ ਦੀ ਲਿਮਿਟ ਕੀਤੀ ਜਾਵੇ, ਪਰ ਬਹੁਤੇ ਜਿਹੜੇ ਰਾਈਟ ਵਿੰਗ ਵਾਲਿਆਂ ਨੇ ਇਸ ਚੀਜ਼ ਦੀ ਨਾ ਮੰਨਦੇ ਹੋਏ, ਜਿਹੜੇ ਫਾਰਮੇਸੀ ਦੀਆਂ ਕਹਿ ਸਕਦੇ ਆ ਵੀ ਜੇਬਾਂ 'ਚ ਪੋਲੀਟੀਸ਼ੀਅਨ ਸੀ, ਉਹਨਾਂ ਨੇ ਇਸ ਚੀਜ਼ ਨੂੰ ਰੇਟ ਨੂੰ
ਇੱਕ ਹਿਸਾਬ ਦੇ ਨਾਲ ਕੈਪ ਕਰਨ ਦੇ ਉੱਤੇ ਨਾ ਕਰ ਦਿੱਤੀ, ਉਧਰ ਨੂੰ ਗੱਲ ਨਹੀਂ ਵਧੀ। ਹੁਣ ਇਸ ਦੇ ਵਿੱਚੋਂ ਕਹਿੰਦੇ ਵੀ 50 ਮਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਆ, ਉਹ ਲੋ ਕਾਸਟ ਸਸਤੇ ਭਾਅ ਦੇ ਉੱਤੇ ਜਿਹੜੇ ਇਨਸੂਲਿਨ ਪ੍ਰੋਡਕਟ ਡਿਵੈਲਪ ਕਰਨ ਦੇ ਵਿੱਚ ਲੱਗੇਗੀ, ਤੇ ਬਾਕੀ ਦਾ ਜਿਹੜਾ 50 ਮਿਲੀਅਨ ਡਾਲਰ ਆ ਉਹ ਕੈਲੀਫੋਰਨੀਆ ਦੇ ਵਿੱਚ ਇਨਸੂਲਿਨ ਮੈਨੂਫੈਕਚਰਿੰਗ ਫੈਸਿਲਿਟੀ ਦੇ ਉੱਤੇ ਖਰਚਿਆ ਜਾਵੇਗਾ। ਕਹਿੰਦੇ ਵੀ ਇਦਾਂ ਕਰਨ ਦੇ ਨਾਲ ਜੇ ਇਦਾਂ ਹੁੰਦਾ ਆ, ਇੱਕ ਤਾਂ ਨਵੀਆਂ ਹਾਈ ਪੇਇੰਗ ਜੌਬਸ ਜਿਹੜੀਆਂ ਆ ਉਹ ਵੀ ਬਣਨਗੀਆਂ, ਤੇ ਕੈਲੀਫੋਰਨੀਅਨਸ ਅਮਰੀਕਨਸ ਨੂੰ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਦੇ ਲਈ ਸਸਤੇ ਭਾਅ ਦੀ ਇਨਸੂਲਿਨ ਵੀ ਉਹ ਮਿਲ ਸਕਦੀ ਆ, ਤੇ ਸਪਲਾਈ ਚੇਨ ਵੀ ਕਹਿੰਦੇ ਹੋਰ ਮਜ਼ਬੂਤ ਹੋਵੇਗੀ, ਇਹ ਸਿਰਫ ਆਪ ਇਨਸੂਲਿਨ ਨੂੰ ਲੈ ਕੇ। ਜੀ ਜੀ, ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ 39 ਸਾਲਾਂ ਟਰੱਕ ਡਰਾਈਵਰ ਗੁਰਮੀਤ ਸਿੰਘ ਚੀਮਾ ਨੂੰ 30 ਮਹੀਨਿਆਂ ਦੀ ਸਜ਼ਾ ਹੋਈ ਆ, ਤੇ 5 ਸਾਲਾਂ ਦਾ ਡਰਾਈਵਿੰਗ ਪ੍ਰੋਹਿਬਿਸ਼ਨ ਉਹਦੇ ਲਾਇਸੈਂਸ ਦੇ ਉੱਤੇ ਲਾਇਆ ਗਿਆ ਹੈਗਾ। ਕਹਿੰਦੇ ਭਈ ਅਗਸਤ 25 2020 ਨੂੰ ਇਹ ਪੰਜਾਬੀ ਟਰੱਕ ਡਰਾਈਵਰ ਮੈਲਫੋਰਡ ਪ੍ਰੋਵਿੰਸ਼ੀਅਲ ਕੋਰਟ ਵੱਲੋਂ ਇਹ ਜੋ ਉਸ ਨੂੰ ਸੈਂਟੈਂਸ ਦਿੱਤੀ ਗਈ ਆ, ਹਾਈਵੇ 41 ਦੇ ਉੱਤੇ 8 ਕਿਲੋਮੀਟਰ ਈਸਟ ਆਫ ਵਕਵਾ ਉੱਥੇ ਇਹ ਟਰੱਕ ਚਲਾ ਰਿਹਾ ਸੀ। ਜਦੋਂ ਕੰਸਟਰਕਸ਼ਨ ਜ਼ੋਨ ਆ ਗਿਆ ਤੇ ਇਸਨੇ ਧਿਆਨ ਨਹੀਂ ਕੀਤਾ, ਤੇ ਕੰਸਟਰਕਸ਼ਨ ਜ਼ੋਨ ਦੇ ਵਿੱਚ ਹੀ ਆਪਣਾ ਜਿਹੜਾ ਟਰੱਕ ਚਲਾ ਦਿੱਤਾ, ਤੇ ਅੱਗੇ 4 ਕਾਰਾਂ ਸੀਆਂ ਉਹਨਾਂ ਨੂੰ ਬੁਰੀ ਤਰ੍ਹਾਂ ਜਿਹੜਾ ਆ ਤੋੜ ਦਿੱਤਾ, ਤੇ ਇੱਕ ਕਾਰ ਦੇ ਵਿੱਚ 69 ਸਾਲਾਂ ਦਾ ਬਜ਼ੁਰਗ ਸੀ, ਉਸ ਦੀ ਜਿਹੜੀ ਆ ਮੌਤ ਵੀ ਹੋ ਗਈ ਸੀਗੀ। ਬਾਕੀ ਹੋਰ ਜਿਹੜੇ ਮੋਟਰਿਸਟ ਸੀਗੇ ਕਾਰਾਂ ਦੇ ਵਿੱਚ, ਉਹ ਉਹਨਾਂ ਦੇ ਘੱਟ ਸੱਟਾਂ ਲੱਗੀਆਂ, ਉਹ ਬਚ ਗਏ। ਤੇ ਇਹ ਹੁਣ ਕੇਸ ਚੱਲਦਾ ਸੀ ਉੱਥੇ ਮੈਲਫੋਰਡ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ। ਉਹਨਾਂ ਨੇ ਡੇਂਜਰਸ ਡਰਾਈਵਿੰਗ ਕਾਜ਼ਿੰਗ ਬੋਡਲੀ ਹਾਰਮ ਦੇ ਚਾਰਜਸ ਦੇ ਉੱਤੇ ਸਟੇ ਦੇ ਦਿੱਤੇ, ਪਰ ਉਸ ਨੂੰ 30 ਮਹੀਨਿਆਂ ਦੀ ਸਜ਼ਾ ਤੇ 5 ਸਾਲਾਂ ਦੀ ਪ੍ਰੋਹਿਬਿਸ਼ਨ ਲਾਈ ਗਈ ਹੈਗੀ ਆ। ਜੀ, ਇੱਕ ਸਾਬਕਾ 에ਅਰ ਫੋਰਸ ਦਾ ਵੈਟ ਜੋ ਕਿ ਫੇਸਬੁੱਕ ਦੇ ਲਈ ਕੰਮ ਕਰਦਾ ਸੀ, ਉਸ ਨੇ ਹੁਣ ਫੇਸਬੁੱਕ ਜਿਹੜੀ ਮੈਟਾ ਉਸ ਦੀ ਕੰਪਨੀ ਆ, ਉਸ ਖਿਲਾਫ ਕਹਿੰਦੇ ਵੀ ਲਾਸੂਟ ਦਰਜ ਕਰਾਉਣ ਜਾ ਰਿਹਾ ਆ। ਇਸ ਦੇ ਵਿੱਚ ਇਸ 에ਅਰ ਫੋਰਸ ਦੇ ਵਿੱਚ ਕੰਮ ਕਰਨ ਵਾਲੇ ਸਾਬਕਾ ਜਿਹੜੇ ਵੈਟਰਨ ਨੇ ਇਹ ਦੋਸ਼ ਲਾਏ ਆ ਵੀ ਜਿਹੜਾ ਡਿਲੀਟਡ ਯੂਜ਼ਰ ਡਾਟਾ ਸੀ, ਜਿਹੜੇ ਹੁਣ ਯੂਜ਼ਰ ਨਹੀਂ ਵੀ ਹੈਗੇ, ਉਹਨਾਂ ਨੇ ਆਪਣਾ ਡਾਟਾ ਡਿਲੀਟ ਵੀ ਕਹਿੰਦੇ ਵੀ ਕਹਿ ਦਿੱਤਾ ਸੀ, ਫੇਸਬੁੱਕ ਨੇ ਉਸ ਨੂੰ ਵੀ ਐਕਸੈਸ ਕੀਤਾ, ਉਸ ਨੂੰ ਵੀ ਵਰਤਿਆ, ਇੱਥੋਂ ਤੱਕ ਕਿ ਲਾ ਐਨਫੋਰਸਮੈਂਟ ਦੇ ਨਾਲ ਵੀ ਇਸ ਨੂੰ ਸਾਂਝਾ ਕੀਤਾ ਆ। ਇਹ ਫੇਸਬੁੱਕ ਦੀ ਐਸਕੇਲੇਸ਼ਨ ਟੀਮ ਦੇ ਵਿੱਚ ਕੰਮ ਕਰਦਾ ਰਿਹਾ ਆ, ਤੇ ਹੁਣ ਇਹ ਕੰਪਨੀ ਨੂੰ ਸੂ ਕਰਨ ਜਾ ਰਿਹਾ ਆ। ਇਹ ਲਾਸੂਟ ਦੇ ਵਿੱਚ 2019 ਦਾ ਇੱਕ ਟੂਲ ਜਿਹੜਾ ਫੇਸਬੁੱਕ ਦੇ ਦੁਆਰਾ ਵਰਤਿਆ ਗਿਆ ਸੀ, ਉਸ ਦੇ ਵਿੱਚ ਸਟਾਫ ਨੂੰ ਐਕਸੈਸ ਸੀਗਾ, ਜਿਹੜਾ ਮੈਸੇਂਜਰ ਦਾ ਡਾਟਾ ਸੀਗਾ, ਡਿਲੀਟਡ ਡਾਟਾ ਸੀਗਾ, ਉਸ ਨੂੰ ਵੀ ਐਕਸੈਸ ਕਰਨ ਦਾ। ਸੋ ਇਹ ਹੁਣ ਨਵਾਂ ਜਿਹੜਾ ਵਿਵਾਦ ਆ ਫੇਸਬੁੱਕ ਨੂੰ ਲੈ ਕੇ ਇਸ ਟਾਈਮ ਜੁੜਿਆ। 2018 ਦੇ ਵਿੱਚ ਬ੍ਰੈਨਨ ਲਾਸਨ ਉਹ ਫੇਸਬੁੱਕ ਦੇ ਲਈ ਕੰਮ ਕਰਨ ਦੇ ਲਈ ਜੁੜਿਆ ਸੀਗਾ, ਤੇ ਹੁਣ ਇਸਨੇ ਕੈਲੀਫੋਰਨੀਆ ਦੀ ਅਦਾਲਤ ਵਿੱਚ ਬੀਤੇ ਮੰਗਲਵਾਰ ਨੂੰ ਇਹ ਲਾਸੂਟ ਦਰਜ ਕਰਵਾਇਆ ਆ। ਯੂਐਸਏ ਦੇ ਵਿੱਚ ਲੱਗ ਨਹੀਂ ਰਿਹਾ ਇਨਫਲੇਸ਼ਨ ਕਿਸੇ ਤਰ੍ਹਾਂ ਘਟ ਰਹੀ ਹੈਗੀ ਆ। ਅੱਜ ਫੈਡਰਲ ਰਿਜ਼ਰਵ ਬੋਰਡ ਦੇ ਗਵਰਨਰ ਕ੍ਰਿਸਟੋਫਰ ਵਾਲਰ, ਉਹਨਾਂ ਨੇ ਇਹ ਕਿਹਾ ਵੀ ਜੁਲਾਈ ਮਹੀਨੇ ਦੇ ਵਿੱਚ 3 ਕੁਆਟਰ 75 ਬੇਸਿਸ ਪੁਆਇੰਟ ਇੰਟਰਸਟ ਰੇਟ ਇਨਕਰੀਜ਼ ਕਰਨ ਜਾ ਰਹੇ ਹੈਗੇ ਆ। ਇਹ ਕੱਲਾ ਕਹਿੰਦੇ ਇੱਥੇ ਨਹੀਂ ਅਸੀਂ ਹਟਣਾ, ਸਤੰਬਰ ਮਹੀਨੇ ਦੇ ਵਿੱਚ 50 ਬੇਸਿਸ ਪੁਆਇੰਟ ਇੱਕ ਵਾਰੀ ਫਿਰ ਇਨਕਰੀਜ਼ ਕਰਾਂਗੇ। ਸਾਡਾ ਮੇਨ ਮਕਸਦ ਉਹ ਕਹਿੰਦੇ ਆ ਵੀ ਇਨਫਲੇਸ਼ਨ ਨੂੰ 3.25 ਜਾਂ 3.5 ਦੇ ਉੱਤੇ ਦਸੰਬਰ 2022 ਦੇ ਐਂਡ ਤੱਕ ਲੈ ਕੇ ਆਣਾ ਆ, ਚਾਹੇ ਇਕਨੋਮੀ ਨੂੰ ਜਿੰਨਾ ਮਰਜੀ ਬੁਰਾ ਅਸਰ ਪੈ ਜਾਏ, ਜਿੰਨੀ ਮਰਜੀ ਇਕਨੋਮੀ ਸਲੋ ਹੋ ਜਾਏ, ਨਹੀਂ ਤਾਂ ਫਿਰ ਬਹੁਤ ਵੱਡਾ ਰਿਸੈਸ਼ਨ ਆ ਸਕਦਾ ਹੈਗਾ। 1981 ਤੋਂ ਬਾਅਦ ਯੂਐਸਏ ਦੇ ਵਿੱਚ ਇਨਫਲੇਸ਼ਨ ਇੰਨੇ ਵੱਡੇ ਅਮਾਉਂਟ ਦੇ ਉੱਤੇ ਵਧੀ ਹੋਈ ਹੈਗੀ ਆ, ਤੇ ਉੱਥੇ ਦੇ ਜਿਹੜੇ ਆਫੀਸ਼ੀਅਲਸ ਆ ਫੈਡਰਲ ਰਿਜ਼ਰਵ ਬੋਰਡ ਦੇ, ਉਹ ਰਿਸੈਸ਼ਨ ਤੋਂ ਜ਼ਰੂਰ ਡਰ ਰਹੇ ਆ ਵੀ ਨਹੀਂ ਤਾਂ ਰਿਸੈਸ਼ਨ ਆ ਜਾਣਾ ਆ। ਪਰ ਹੁਣ ਜੇ ਦੇਖਦੇ ਜਾਈਏ ਇੰਟਰਸਟ ਰੇਟ ਘਰਾਂ ਦਾ ਤਾਂ ਆਲਰੇਡੀ 5.5-6% ਦੇ ਲਾਗੇ ਹੋਇਆ ਆ, ਤੇ 3 ਕੁਆਟਰ ਬੇਸਿਸ ਪੁਆਇੰਟ ਹੋਰ ਇਨਕਰੀਜ਼ ਹੋਇਆ ਜੁਲਾਈ ਚ, ਫਿਰ ਸਤੰਬਰ ਚ, ਇਹ ਲੱਗਦਾ ਵੀ 8% ਦੇ ਲਾਗੇ ਛਾਗੇ ਚਲੇ ਜਾਊਗਾ। ਜੀ, ਉਦਾਂ ਗੈਸ ਦੀਆਂ ਪ੍ਰਾਈਸਾਂ ਪਿਛਲੇ 1 ਮਹੀਨੇ ਦੇ ਹਿਸਾਬ ਦੇ ਨਾਲ 15-16 ਸੈਂਟ ਜਿਹੜੀਆਂ ਉਹ ਘਟੀਆਂ ਆ। ਕੱਚੇ ਤੇਲ ਦੀਆਂ ਕੀਮਤਾਂ ਵੀ $100 ਤੋਂ ਥੱਲੇ 2 ਦਿਨ ਹੋ ਗਏ ਆ ਚੱਲਦੀਆਂ ਨੂੰ। ਸੋ ਉਮੀਦ ਇਹੀ ਆ ਵੀ ਭਾਈ ਇਹ ਚੀਜ਼ਾਂ ਦੇ ਵਿੱਚ ਥੋੜੀ ਗਿਰਾਵਟ ਆਵੇ,
ਤੇਲ ਦੀਆਂ ਕੀਮਤਾਂ ਘਟਣ ਦੇ ਨਾਲ ਓਵਰਆਲ ਬਾਕੀ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਸ਼ਾਇਦ ਅਸਰ ਪਵੇ, ਇਹ ਆਪਾਂ ਉਮੀਦ ਕਰਦੇ ਹਾਂ। ਕੈਲੀਫੋਰਨੀਆ ਨੂੰ $100 ਮਿਲੀਅਨ ਕੈਲੀਫੋਰਨੀਆ ਦੇ ਏਅਰਪੋਰਟਸ ਨੂੰ ਮਿਲਣ ਜਾ ਰਿਹਾ ਆ। ਟਰਾਂਸਪੋਰਟੇਸ਼ਨ ਸਕੱਤਰ ਪੀਟ ਬੁਟਿਜੇਜ ਉਹਨਾਂ ਨੇ ਇਹ ਅਨਾਊਂਸ ਕੀਤਾ, ਕਹਿੰਦੇ ਵੀ ਏਅਰਪੋਰਟਸ ਟਰਮੀਨਲਸ ਦੇ ਨਾਲ ਜੁੜੀਆਂ ਜਿਹੜੀਆਂ ਸੜਕਾਂ ਆ ਉਹਨਾਂ ਨੂੰ ਅਪਗ੍ਰੇਡ ਕਰਨ ਦੇ ਲਈ ਇਹ ਰਾਸ਼ੀ ਜਿਹੜੀ ਉਹ ਦਿੱਤੀ ਜਾ ਰਹੀ ਆ। ਕੈਲੀਫੋਰਨੀਆ ਦੇ ਏਅਰਪੋਰਟਸ ਨੂੰ ਆਲਰੇਡੀ 85 ਏਅਰਪੋਰਟਸ ਪੂਰੇ ਕੰਟਰੀ ਦੇ ਵਿੱਚ $1 ਬਿਲੀਅਨ ਦਾ ਪ੍ਰੋਗਰਾਮ ਇਹ ਰੱਖਿਆ ਆ, ਉਹਦੇ ਵਿੱਚੋਂ $100 ਮਿਲੀਅਨ ਮਿਲਣ ਜਾ ਰਿਹਾ ਆ। ਮੋਸਟਲੀ LAX ਜਿਹੜਾ ਲਾਸ ਐਂਜਲਸ ਦਾ ਏਅਰਪੋਰਟ ਆ ਉਸ ਦੇ ਉੱਤੇ ਇਹ ਖਰਚਾ ਜਿਹੜਾ ਕਹਿੰਦੇ ਆ ਵੀ ਉਹ ਕੀਤਾ ਜਾਵੇਗਾ। ਕਹਿੰਦੇ ਵੀ ਸੁਪਰ ਬਾਲ ਵੀ ਇੱਥੇ ਹੋਣਾ ਆ 2018 ਦੇ ਵਿੱਚ, 올림픽 ਜਿਹੜੀਆਂ ਆ ਉਹ ਇੱਥੇ ਹੋਣੀਆਂ ਆ। ਸੋ ਇਸ 2028 ਦੇ ਵਿੱਚ ਜਿਹੜੀਆਂ 올림픽ਸ ਇੱਥੇ ਹੋਣੀਆਂ ਆ। ਸੋ ਅਸੀਂ ਚਾਹੁੰਦੇ ਆ ਵੀ ਜਿਹੜਾ LAX ਏਅਰਪੋਰਟ ਆ ਉਹ ਬਿਲਕੁਲ ਨਿਊਨਤਮ ਮਾਡਰਨ ਜਿਹੜਾ ਆ ਏਅਰਪੋਰਟ ਹੋਵੇ। ਪਿਛਲੇ ਕਈ ਸਾਲਾਂ ਤੋਂ ਲਗਾਤਾਰ LAX ਦੇ ਉੱਤੇ ਲਗਾਤਾਰ ਕੰਮ ਚੱਲ ਰਿਹਾ ਹੈ, ਕੰਸਟਰਕਸ਼ਨ ਦਾ ਦੌਰ ਤੁਰਿਆ ਹੋਇਆ ਆ। 2023 ਤੱਕ ਕਹਿੰਦੇ ਆ ਇਸ ਤੇ ਪੂਰਾ ਕੰਮ ਜਿਹੜਾ ਆ ਕੰਪਲੀਟ ਹੋ ਜਾਊਗਾ। ਇਹ $15 ਬਿਲੀਅਨ ਦੀ ਲਾਗਤ ਦੇ ਨਾਲ LAX ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। LA ਦੇ ਏਅਰਪੋਰਟ ਨੂੰ 4.9 ਬਿਲੀਅਨ ਲੋਕ ਇਸ ਏਅਰਪੋਰਟ ਦੇ ਜ਼ਰੀਏ ਹਰ ਸਾਲ ਟਰੈਵਲ ਜਿਹੜੇ ਆ ਉਹ ਕਰਦੇ ਆ, ਤੇ 올림픽ਸ ਦੇ ਦੌਰਾਨ ਕਹਿੰਦੇ ਆ ਵੀ ਹੋਰ ਵੀ ਵੱਧ ਹੋਊਗਾ। ਉਧਰ ਡੈਲਟਾ ਏਅਰਲਾਈਨਸ ਦੇ ਦੁਆਰਾ ਉੱਥੇ $1.9 ਬਿਲੀਅਨ ਦੀ ਲਾਗਤ ਦਾ ਨਵਾਂ ਟਰਮੀਨਲ ਬਣਾਇਆ ਜਾ ਰਿਹਾ ਆ LAX ਦੇ ਵਿੱਚ। ਉਮੀਦ ਇਸੇ ਦੇ ਨਾਲ ਵੀ ਲੋਕਾਂ ਦਾ ਆਉਣਾ ਜਾਣਾ ਇੱਥੇ ਪਹਿਲੋਂ ਨਾਲੋਂ ਹੋਰ ਸੁਖਾਲਾ ਹੋਵੇਗਾ। ਫ੍ਰਿਜ਼ਨੋ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹਾਈਵੇ 99 ਦੇ ਉੱਤੇ, ਤੇ ਕਈ ਚਿਰ ਅੱਜ ਸਵੇਰੇ ਹਾਈਵੇ 99 ਫੋਲਰ ਤੇ ਸੇਲਮਾ ਦੇ ਲਾਗੇ ਬੰਦ ਕਰਨਾ ਪਿਆ, ਕਿਉਂਕਿ ਮੈਨਿੰਗ ਐਵਨਿਊ ਦੇ ਲਾਗੇ ਸਵੇਰੇ 7:30 ਵਜੇ ਦੇ ਕਰੀਬ ਇੱਕ ਟਰੱਕ ਨੇ ਕਾਰ ਨੂੰ ਹਿੱਟ ਕਰ ਦਿੱਤਾ ਤੇ ਉੱਥੇ ਉਸ ਕਾਰ ਵਾਲੇ ਦੀ ਮੌਤ ਹੋ ਗਈ ਤੇ ਬਹੁਤ ਲੰਮਾ ਸਮਾਂ ਹਾਈਵੇ 99 ਬੰਦ ਰਿਹਾ। ਜੀ, ਟੈਕਸਸ ਦੇ ਗਵਰਨਰ ਗ੍ਰੈਗ ਐਬਟ ਉਹਨਾਂ ਨੇ ਇੱਕ ਨਵਾਂ ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਕੀਤਾ ਆ, ਜਿਸ ਦੇ ਤਹਿਤ ਉਹਨਾਂ ਨੇ ਉੱਥੋਂ ਦੇ ਜਿਹੜੇ ਟਰੂਪਰਸ ਤੇ ਨੈਸ਼ਨਲ ਗਾਰਡਸ ਨੂੰ ਇਹ ਪਾਵਰ ਦਿੱਤੀ ਆ ਵੀ ਜਿਹੜੇ ਅਨਡਾਕੂਮੈਂਟਡ ਇਲੀਗਲੀ ਕ੍ਰਾਸ ਕਰ ਰਹੇ ਨੇ ਅਮਰੀਕਾ ਦੇ ਵਿੱਚ ਟੈਕਸਸ ਬਾਰਡਰ ਤੋਂ, ਉਹਨਾਂ ਨੂੰ ਉਹ ਡਿਪੋਰਟ ਕਰਨ ਪੋਰਟ ਆਫ ਐਂਟਰੀ ਤੋਂ, ਜਾਂ ਉਹਨਾਂ ਨੂੰ ਵਾਪਸ ਜਿਹੜਾ ਮੈਕਸੀਕੋ ਦੇ ਵਿੱਚ ਛੱਡ ਆਉਣ। ਇਸ ਦੌਰਾਨ ਕਹਿੰਦੇ ਹੋਏ ਇਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਆਪਣਾ ਕੰਮ ਕਰਨ ਤੋਂ ਫਾਰਗ ਨੇ, ਉਹ ਰਿਫਿਊਜ਼ ਕਰ ਰਹੇ ਆ। ਸੋ ਇਸ ਲਈ ਸਾਨੂੰ ਇਹ ਇੱਕ ਵੱਡਾ ਤੇ ਕੜਾ ਕਦਮ ਜਿਹੜਾ ਆ ਉਹ ਚੁੱਕਣਾ ਪੈ ਰਿਹਾ ਹੈਗਾ ਆ। ਸੋ ਇਮੀਗ੍ਰੇਸ਼ਨ ਲਾਜ਼ ਜਿਹੜੇ ਕਾਂਗਰਸ ਦੇ ਦੁਆਰਾ ਬਣਾਏ ਗਏ ਆ, ਕਹਿੰਦੇ ਵੀ ਉਹਨਾਂ ਦੀ ਇਨਫੋਰਸਮੈਂਟ ਰਾਸ਼ਟਰਪਤੀ ਬਾਈਡਨ ਕਰਨ ਤੋਂ ਭਗੌੜੇ ਨੇ। ਸੋ ਇਸ ਲਈ ਸਾਨੂੰ ਆਪਣੇ ਟਰੂਪਰਸ ਤੇ ਨੈਸ਼ਨਲ ਗਾਰਡਸ ਤੋਂ ਇਹ ਕੰਮ ਕਰਵਾਉਣਾ ਪਵੇਗਾ। ਜੀ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਸਟਾਕ ਮਾਰਕੀਟ ਕਾਫੀ ਉੱਪਰ ਗਈ ਆ, ਤੇ ਜੌਬਸ ਵੀ ਕਹਿੰਦੇ ਵੀ ਪਿਛਲੇ ਮਹੀਨੇ ਦੇ ਵਿੱਚ 32,000 ਦੇ ਕਰੀਬ ਲੋਕ ਲੇ ਆਫ ਹੋਏ ਆ। ਜੀ ਬਿਲਕੁਲ। ਸੋ ਸਟਾਕਸ ਨੂੰ ਲੈ ਕੇ ਸੋ ਇਹ ਪਤਾ ਨਹੀਂ ਲੱਗਦਾ ਹਰਜੋਤ ਸਿੰਘ ਜੀ, ਵੀ ਜਿੱਦਣ ਤਾਂ ਕਹਿੰਦੇ ਆ ਵੀ ਖੋਰੇ ਰਿਸੈਸ਼ਨ ਆ ਜਾਂਦਾ, ਉਦੋਂ ਸਟਾਕ ਵੀ ਕਈ ਵਾਰੀ ਤਾਂ ਨੂੰ ਚੜ ਜਾਂਦੇ ਆ। ਇਹ ਬਹੁਤ ਡਾਵਾਂਡੋਲ ਜਿਹੜੀ ਮਾਰਕੀਟ ਹੁੰਦੀ ਆ, ਜਿਸ ਨੂੰ ਇਸ ਦੇ ਬਾਰੇ ਬਹੁਤਾ ਗਿਆਨ ਨਹੀਂ, ਉਹ ਦੂਰੋਂ ਦੂਰੋਂ ਦੇਖ ਸਕਦਾ ਆ। ਕਈ ਵਾਰੀ ਬੰਦੇ ਬਹੁਤ ਜ਼ਿਆਦਾ ਮਨੀ ਇਸ ਚੀਜ਼ ਦੇ ਵਿੱਚ ਨਹੀਂ ਤਾਂ ਲੂਜ਼ ਕਰ ਜਾਂਦੇ ਆ। ਗਿਰਾਵਟ ਪਈ ਕਈ ਦਿਨਾਂ ਤੋਂ, ਕਈ ਮਹੀਨਿਆਂ ਤੋਂ ਜਿਹੜੀ ਕਈ ਹਫ਼ਤਿਆਂ ਤੋਂ ਜਿਹੜੀ ਇੱਥੇ ਚੱਲ ਰਹੀ ਆ। ਪਰ ਅੱਜ ਓਵਰਆਲ ਡਾਊ ਜੋਨਸ 347 ਪੁਆਇੰਟ ਵਧਿਆ, 31,385 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ ਵੀ 57 ਪੁਆਇੰਟਾਂ ਦਾ ਵਾਧਾ ਦਰਜ ਹੋਇਆ, 3903 ਤੇ ਬੰਦ ਹੋਇਆ। ਨੈਸਡੈਕ 260 ਪੁਆਇੰਟ ਵੱਧ ਕੇ 11,621 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,742 ਪ੍ਰਤੀ ਆਉਂਸ ਰਿਹਾ, ਤੇ ਕੱਚੇ ਤੇਲ ਦੀ ਕੀਮਤ $100 ਤੋਂ ਫੇਰ ਪਾਰ ਹੋ ਗਈ ਆ, $102 ਪ੍ਰਤੀ ਬੈਰਲ ਦੇ ਉੱਤੇ ਇਸ ਟਾਈਮ ਚੱਲ ਰਹੀ ਆ। 10 ਈਅਰ ਯੀਲਡ ਫੇਰ ਜਿਹੜੀ ਉਹ ਵਧੀ ਆ 3% ਤੇ ਇਸ ਟਾਈਮ ਚੱਲ ਰਹੀ ਆ। ਕ੍ਰਿਪਟੋ ਕਰੰਸੀ $21,691 ਬਿਟਕੋਇਨ ਦੀ ਕੀਮਤ ਰਹੀ ਆ, ਤੇ ਇਥੀਰੀਅਮ ਜਿਹੜਾ ਆ ਉਹ $1,242 ਦੇ ਬਰਾਬਰ ਚੱਲ ਰਿਹਾ ਹੈ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 22 ਪੈਸੇ ਦੇ ਬਰਾਬਰ ਰਹੀ ਆ।
1 ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 30 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ ਤੇ ਨਾਲ ਹੀ ਦੱਸ ਜਾਈਏ 11 ਤਰੀਕ ਤੋਂ ਆਉਂਦੇ ਸੋਮਵਾਰ ਤੋਂ ਜਿਹੜਾ ਆਰਟ ਕੈਂਪ ਆ, ਪਰਮ ਸਿੰਘ ਆਰਟਿਸਟ ਜਿਹੜੇ ਕੈਨੇਡਾ ਤੋਂ ਆਲਰੇਡੀ ਅਮਰੀਕਾ 'ਚ ਪਹੁੰਚ ਚੁੱਕੇ ਆ, ਜਿਹੜੇ ਫ੍ਰੀਮੌਂਟ ਦੇ ਵਿੱਚ ਇਸ ਟਾਈਮ ਕੈਂਪ ਲਾ ਰਹੇ ਆ, ਉਹਨਾਂ ਨੇ ਆਪਣੇ ਕੋਲ ਪਹੁੰਚ ਜਾਣਾ ਵੀਕਐਂਡ ਦੇ ਉੱਤੇ ਐਤਵਾਰ ਨੂੰ, ਤੇ 11 ਤਰੀਕ ਤੋਂ ਸੋਮਵਾਰ ਤੋਂ ਸਵੇਰੇ 10:30 ਵਜੇ ਪਹਿਲੀ ਕਲਾਸ ਜਿਹੜੀ ਹੈ ਕੈਂਪ ਦੀ ਉਹ ਸ਼ੁਰੂ ਹੋਊਗੀ। ਬੱਚਿਆਂ ਨੂੰ ਰਜਿਸਟਰ ਤੁਸੀਂ ਜਿਹੜਾ ਉਹ ਕਰਵਾ ਸਕਦੇ ਆ ਐਤਵਾਰ ਨੂੰ ਆ ਕੇ ਵੀ ਦੁਪਹਿਰੋਂ ਬਾਅਦ 2 ਵਜੇ ਤੋਂ ਬਾਅਦ 'ਚ। ਤੇ ਜੇ ਕਿਸੇ ਨੇ ਵੀਕਡੇ ਦੇ ਵਿੱਚ ਵੀ ਜਿੱਦਾਂ ਕੱਲ੍ਹ ਦਾ ਦਿਨ ਆ ਦੁਪਹਿਰ ਨੂੰ ਆ ਕੇ ਇੱਥੇ ਕਰਵਾਉਣਾ ਹੋਵੇ ਤਾਂ ਉਹ ਵੀ ਰਜਿਸਟਰ ਕਰਵਾ ਸਕਦੇ ਆ। ਬਾਕੀ ਨਾਮ ਲਿਖਵਾਉਣ ਦੇ ਲਈ ਤੁਸੀਂ ਸਟੂਡੀਓ ਦੇ ਵਿੱਚ ਆਫਿਸ 'ਚ ਕਾਲ ਕਰ ਸਕਦੇ ਹੋ 408-272-52-100 ਦੇ ਉੱਤੇ। ਐਡਰੈਸ ਜਿਹੜਾ ਇਸ ਕੈਂਪ ਦਾ ਸੇਮ ਪੰਜਾਬੀ ਰੇਡੀਓ USA ਦਾ ਫਰੈਜ਼ਨੋ ਸਟੂਡੀਓ ਦਾ ਐਡਰੈਸ ਉਹ ਸੇਮ ਹੀ ਆ 2125 ਨਾਰਥ ਬਾਰਟਨ ਐਵਨਿਊ 2125 ਨਾਰਥ ਬਾਰਟਨ ਐਵਨਿਊ ਦੇ ਉੱਤੇ ਇਹ ਜਿਹੜਾ ਕੈਂਪ ਤੇ ਨਾਲ ਦੇ ਨਾਲ ਐਗਜ਼ੀਬਿਸ਼ਨ ਜਿਹੜੀ ਆ ਉਹ ਲੱਗੀ ਰਹੇਗੀ। ਸੋ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਨਿੱਕੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।